ਵੀਰੇ ਫਰਨੀਚਰ ਦਾ ਸ਼ੋਰੂਮ ਆ? ਨਹੀਂ, ਗੱਡੀਆਂ ਦਾ ਸ਼ੋਰੂਮ ਹੈ ਜੀ। ਆ ਟੋਟਾ ਖਲੋਤੀ ਹੈ, ਆ ਫਾਰਚੂਨਰ ਖਲੋਤੀ ਹੈ, ਆ ਸਿਵਕ ਖਲੋਤੀ ਹੈ, ਉਹ ਮਿਟਸੂਬਿਸ਼ੀ ਖਲੋਤੀ। ਤੇ ਰੈਂਟ ਤੇ ਵੀ ਦੇ ਦਿੰਦੇ? ਰੈਂਟ ਤੇ। ਉਹ ਬੀਬੀ ਫਰਨੀਚਰ ਦਾ ਸ਼ੋਰੂਮ ਹੈ, ਨਜ਼ਰ ਨਹੀਂ ਆਉਂਦਾ? ਬੈੱਡ ਬੁੱਡ ਪਏ ਨੇ, ਡਾਈਨਿੰਗ ਟੇਬਲ ਪਏ ਨੇ, ਕੁਰਸੀਆਂ ਮੇਜ਼ ਪਏ ਨੇ, ਫਰਨੀਚਰ ਦਾ ਹੀ ਹੈ। ਤਾਂ ਪੁੱਠਾ ਜਵਾਬ ਤੇ ਨਾ ਦੇ। ਮੈਂ ਆਂਦਿਆਂ ਤੈਨੂੰ ਪੁੱਛਿਆ ਵੀ ਫਰਨੀਚਰ ਦਾ ਸ਼ੋਰੂਮ ਆ, ਤੂੰ ਅੱਗੋਂ ਗੱਡੀਆਂ ਪਾ ਲਈਆਂ। ਤੇ ਤੁਸੀਂ ਵੀ ਸਿੱਧੀ ਜਗ੍ਹਾ ਤੇ ਆ ਕੇ ਤੇ ਉਹ ਫਰਨੀਚਰ ਦੀ ਦੁਕਾਨ ਤੇ ਨਜ਼ਰ ਵੀ ਆਉਂਦਾ ਪਿਆ ਤੇ ਪੁੱਛਣਾ ਜੀ ਇਹ ਫਰਨੀਚਰ ਦਾ ਸ਼ੋਰੂਮ ਹੈ। ਤੁਸੀਂ ਵੀ ਤੇ ਪੁੱਠੀ ਗੱਲ ਕੀਤੀ ਹੈ। ਨਾਲੇ ਤੇ ਖਲੋ ਕੇ ਪੁੱਛੋ ਨਾਲਾ ਵਾ, ਬੰਦੇ ਨੂੰ ਪਤਾ ਨਾਲਾ ਵਾ। ਪੁੱਛਣ ਚ ਕੀ ਹਰਜ ਆ? ਪੁੱਛਣ ਦੀ ਕੀ ਹਰਜ ਆ? ਆ ਕੀ ਫੜਿਆ ਹੱਥ ਹੈਂ? ਚ? ਆ ਕੀ? ਸਫਾਈ ਕਰਨ ਵਾਸਤੇ ਸਫਾਈ ਕਰ ਰਿਹਾ, ਮਿੱਟੀ ਘਟਾ ਉਡਾ ਰਿਹਾ ਵਾ ਸਮਾਨ ਤੋਂ। ਇਦਾਂ ਦਾ ਤੇ ਬੰਦਾ ਰੇੜੀ ਤੇ ਲੈ ਕੇ ਖਲੋਤੇ ਹੁੰਦੇ ਆਲੂ ਛੋਲਿਆਂ ਦੀ ਤੇ ਓਏ ਮੱਖੀ ਨਾ ਪੈ ਜਾਵੇ ਇਦਾਂ ਕਰਨ। ਉਹ ਛੋਟਾ ਹੁੰਦਾ ਹੈ, ਵੱਡਾ ਕੱਪੜਾ ਵਾ। ਕੀ ਚਾਹੀਦਾ ਵਾ? ਬਿਸਮਿਲ੍ਲਾ। ਫਰਨੀਚਰ ਚਾਹੀਦਾ ਵੀਰੇ? ਹਾਂਜੀ ਫਰਨੀਚਰ ਮਿਲ ਜਾਏਗਾ। ਭੈਣ ਛੋਟੀ ਹੈ ਨਾ, ਹਾਂਜੀ ਉਹਦੇ ਦਿਨ ਰੱਖੇ ਆ ਤੇ ਮੈਂ ਕਿਹਾ ਚਲੋ ਚੀਜ਼ਾਂ ਹੁਣ ਇੱਕ ਤੋਂ ਇਕੱਠੀਆਂ ਕਰਨੀਆਂ ਸ਼ੁਰੂ ਕਰਾਂਗੇ ਤੇ ਫਿਰ ਟਾਈਮ ਸਿਰ ਪੂਰੀਆਂ ਹੋਣਗੀਆਂ ਨਾ। ਦਿਨ ਪੂਰੇ ਹੋ ਗਏ ਉਹਦੇ? ਦਿਨ ਪੂਰੇ ਹੋ ਗਏ, ਅੱਲਾ ਮਾਫ ਕਰੇ। ਆਪੇ ਕਹਿ ਰਹੀ ਆ ਨਾ, ਉਹਦੇ ਦਿਨ ਰੱਖੇ ਵਿਆਹ ਦੇ। ਵਿਆਹ ਦੇ? ਅੱਛਾ ਵਿਆਹ ਦੇ। ਹਾਂ ਤੂੰ ਕੀ ਸਮਝਿਆ? ਮੈਂ ਸਮਝਿਆ ਬਿਮਾਰ ਦੇ ਦਿਨ ਪੂਰੇ ਹੋ। ਮੈਂ ਖੁਦਾ ਦਾ ਖੌਫ ਕਰ ਲਾ ਵੀਰੇ, ਮੈਨੂੰ ਮਾਫ ਕਰ ਦੇ। ਕਿਸੇ ਦੀ ਧੀ ਭੈਣ ਦਾ ਮੁਤਲਕ ਇੰਜ ਦੀ ਗੱਲ ਨਹੀਂ ਕਰਨੀ ਚਾਹੀਦੀ। ਅੱਛਾ ਦਿਨ ਰੱਖੇ ਆ? ਹਾਂ ਦਿਨ ਰੱਖੇ ਤੇ ਆ। ਰਾਤਾਂ? ਰਾਤਾਂ ਕੀ ਮਤਲਬ? ਮਤਲਬ ਫੰਕਸ਼ਨ ਰਾਤਾਂ ਦਾ ਵਾ, ਰਾਤ ਦਾ ਫੰਕਸ਼ਨ ਆ ਜਾਂ ਦਿਨ ਦਾ ਫੰਕਸ਼ਨ ਆ? ਮਤਲਬ ਮਹਿੰਦੀ ਬਰਾਤ ਵਲੀਮਾ ਰਾਤ ਦਾ ਵਾ ਜਾਂ ਦਿਨ ਦਾ ਵਾ? ਇਹ ਪੁੱਛ ਰਿਹਾ। ਤੇ ਤੂੰ ਸਿੱਧੀ ਸਿੱਧੀ ਗੱਲ ਮੇਰੇ ਕੋਲ ਪੁੱਛ, ਗੱਲ ਪਰਤਾ ਕੇ ਕਿਉਂ ਪੁੱਛਣਾ? ਮੈਂ ਕਦੋਂ ਪਰਤਾਈ? ਮੈਂ ਕਿਹੜਾ ਰੋਟੀ ਪਕਾਉਣ ਦੇ ਜਿਹੜੀ ਮੈਂ ਇੰਜ ਕਰਕੇ ਪਹਿਲੇ ਮੈਂ ਕਿਹਾ ਦਿਨ ਰੱਖਿਆ, ਤੂੰ ਕਿ ਪੂਰੇ ਹੋ ਗਏ ਉਹਨਾਂ ਦੇ ਦਿਨ। ਅਜੀਬ ਬੰਦਾ। ਮਤਲਬ ਵਿਆਹ ਦੇ ਦਿਨ ਨੇੜੇ ਆ ਗਏ, ਇਹਦਾ ਇਹ ਮਤਲਬ ਹੁੰਦਾ। ਅਸੀਂ ਵਲੀਮਾ ਰੋਟੀ ਇਹ ਉਹ ਜਦੋਂ ਮਰਜ਼ੀ ਰੱਖੀਏ, ਤੇਰਾ ਤੇ ਤਲਕ ਹੀ ਨਹੀਂ ਇਹਨਾਂ ਗੱਲਾਂ ਨਾਲ। ਮੈਨੂੰ ਮਾਫ ਕਰ ਦਿਓ। ਹੁਣ ਜੇ ਦਾ ਹਾਂ ਸਮਾਨ ਤੇ ਇਦਾਂ ਚਾਹੀਦਾ ਦੀ ਨਾ ਕੋਈ ਹਰਕਤ ਕਰ, ਬਾਅਦ ਚੋਂ ਮਾਫੀਆਂ ਮੰਗਣੀਆਂ ਪੈਣ। ਤੇ ਆ ਵੀਰੇ ਕਾਦੇ ਅਸੀਂ? ਹੈ ਹਾਂ ਇਹ ਵਾਲਾ, ਹਾਂ ਇਹਨੂੰ ਕਹਿੰਦੇ ਨੇ ਈਜ਼ੀ ਚੇਅਰ। ਈਜ਼ੀ ਚੇਅਰ? ਹਾਂ ਇਹਦੇ ਤੇ ਯਾਨੀ ਕਿ ਸਕੂਨ ਮਹਿਸੂਸ ਕਰ। ਸਕੂਨ ਮਹਿਸੂਸ ਕਰੀ ਜਾਂਦੇ। ਆ ਜ਼ਿਆਦਾਤਰ ਬਜ਼ੁਰਗਾਂ ਵਾਸਤੇ ਹੁੰਦੀਆਂ। ਨਹੀਂ ਇਹਦੇ ਤੇ ਬੱਚੇ ਵੀ ਬਹਿ ਜਾਂਦੇ ਨੇ, ਵੱਡੇ ਵੀ ਬਹਿ ਜਾਂਦੇ ਨੇ, ਜਵਾਨ ਵੀ ਬਹਿ ਜਾਂਦੇ ਨੇ। ਨਹੀਂ ਮੈਂ ਤੇ ਆਪਣੇ ਦਾਦਾ ਜੀ ਵਾਸਤੇ ਲੈਣਾ ਨਾ। ਤੇ ਦਾਦਾ ਜੀ ਨੂੰ ਕੀ ਗੱਲ ਹੈ? ਉਹਨਾਂ ਦੇ ਝੱਪ ਖਾਂਦੇ ਹੋ? ਨਹੀਂ ਉਹ ਅਕਸਰ ਸਵੇਰ ਉੱਠ ਕੇ ਅਖਬਾਰ ਪੜ੍ਹਦੇ ਤੇ ਚਲੋ ਬੰਦਾ ਈਜ਼ੀ ਚੇਅਰ ਤੇ ਬਹਿ ਕੇ ਜ਼ਰਾ ਨਾਲੇ ਬੰਦਾ ਝੂਟੇ ਲਈ ਜਾਂਦਾ। ਇਸ ਉਮਰੇ ਬੱਚੇ ਵਾਂਗਰ ਹੀ ਹੋ ਜਾਂਦੀ ਨਾ ਤਬੀਅਤ। ਨਹੀਂ ਨਹੀਂ ਬਿਲਕੁਲ ਸਹੀ। ਉਹਨਾਂ ਦਾ ਵੀ ਫਿਰ ਝੂਟੇ ਲੈਣ ਤੇ ਦਿਲ ਕਰਦਾ। ਝੂਟੇ ਲੈਣ? ਅੱਛਾ ਮੇਰੀ ਗੱਲ ਸੁਣ। ਬਹਿ ਕੇ ਜ਼ਰਾ ਵਿਖਾਈ ਮੈਨੂੰ। ਇਹ ਤਾਂ ਬਿਹਤਰੀਨ ਚੀਜ਼ ਆ। ਇਹ ਵੇਖੋ ਥੋੜਾ ਇਦਾਂ ਤੇ ਹੋ। ਇਹ ਵੇਖੋ ਇਹ ਤਰ੍ਹਾਂ ਲਈਦਾ। ਇਹ ਆਪ ਕਰਨਾ ਪੈਂਦਾ ਇਦਾਂ? ਨਹੀਂ ਇੱਕ ਵਾਰੀ ਕਰ ਲਓ ਤੇ ਫਿਰ ਉਹ ਆਪ ਕਰੀ ਜਾਂਦੀ ਹੈ। ਨਹੀਂ ਹਾਂ ਕੋਈ ਪਿੱਛੋਂ ਦੇਣ ਵਾਲਾ ਨਹੀਂ, ਝੂਟੇ ਦੇਣ ਵਾਲਾ ਇਦਾਂ ਕਰੀ ਜਾ। ਪਿੱਛੋਂ ਦੇਣ ਵਾਲਾ ਹੋਗਾ ਨਾ ਫਿਰ ਤੰਗੀ ਹੁੰਦੀ ਹੈ, ਕਿਉਂਕਿ ਉਹਨੇ ਫੜ ਕੇ ਆਪਣੀ ਮਰਜ਼ੀ ਨਾਲ ਇੰਜ ਨਹੀਂ ਕਰਨਾ। ਇਹ ਆਪ ਤੁਸੀਂ ਆਪਣੀ ਮਰਜ਼ੀ ਨਾਲ ਐ ਕਰੋ ਫਿਰ ਮਜ਼ਾ ਆਉਂਦਾ। ਨਹੀਂ ਤੇ ਦਾਦਾ ਜੀ ਭਾਵੇਂ ਇੱਕ ਦਫਾ ਕਰਨ ਤੇ ਤੀਸਰੇ ਖਿਲਾਰੇ ਤੇ ਭਾਵੇਂ ਪਿੱਛੇ ਨੂੰ ਜਾ ਪੈਣ। ਨਹੀਂ। ਜਿਹੜੇ ਰਹਿੰਦੇ ਦੋ ਦੰਦ ਆ ਉਹਨਾਂ ਦੇ ਮੂੰਹ ਚੋਂ ਵੀ ਟੁੱਟ ਜਾਂਦੇ। 70,000 ਰੁਪਏ ਦੀ ਕੁਰਸੀ ਹੈ, ਇੰਜ ਦੀ ਨਹੀਂ ਅਸੀਂ ਬਣਾਈ ਕਿ ਐ ਕਰਕੇ ਕਲਾਬਾਜ਼ੀ ਲੱਗ ਜਾ, ਉਲਟਬਾਜ਼ੀ ਲੱਗ ਜਾ। ਦਾਦਾ ਜੀ ਨੇ ਜਾਂ ਮਤਲਬ ਸਰਕਸ ਹੀ ਕਰਤਬ ਕਰਦੇ ਸਨ, ਜੋਕਰ ਸਨ। ਨਾ ਤੇ ਹੁਣ 70,000 ਚ ਮੈਂ ਆਪਣਾ ਦਾਦਾ ਗਵਾਲਾ ਹੈ। ਅੱਛਾ ਤਾਂ ਮੈਂ ਕਿਹੜਾ ਤੁਹਾਨੂੰ ਕਿਹਾ ਲੈ ਜਾਓ ਤੁਸੀਂ ਤੁਹਾਨੂੰ ਭੈਣ ਦੇ ਜੇ ਦਾ ਤੇ ਫਰਨੀਚਰ ਚਾਹੀਦਾ। ਹਾਂ ਮੈਨੂੰ ਕੀ ਚਾਹੀਦਾ ਮੈਨੂੰ ਦੱਸ ਦਿਓ। ਹਾਂ ਆ ਕੀ? ਇਹਨੂੰ ਕਹਿੰਦੇ ਟੀ ਟਰਾਲੀ। ਟੀ ਟਰਾਲੀ? ਟੀ ਟਰਾਲੀ ਤੇ ਮਿਲਕ ਟਰਾਲੀ ਉਹ ਵੀ ਇੰਨੀ ਕਹਿੰਦੇ? ਮਿਲਕ ਟਰਾਲੀ ਵੀ ਦੁੱਧ ਵੀ ਇਹਦੇ ਉੱਤੇ ਰੱਖੀਦਾ ਵਾ, ਤੇ ਦਹੀਂ? ਦਹੀਂ ਵੀ ਇਹਦੇ ਤੇ ਰੱਖੀਦਾ, ਪੂਰਾ ਨਾਸ਼ਤਾ ਰੱਖੀਦਾ। ਚਾਹੇ ਕੋਈ ਮਹਿਮਾਨ ਆ ਜਾ ਚਾਹੇ ਉਹ ਫਿਰ ਟੀ ਟਰਾਲੀ ਤੇ ਨਾ ਕਹਿ, ਬ੍ਰੇਕਫਾਸਟ ਟਰਾਲੀ ਕਹਿ। ਓਏ ਟੀ ਟਰਾਲੀ ਇਹਦਾ ਨਾਂ ਟੀ ਟਰਾਲੀ। ਇਹ ਬ੍ਰੇਕਫਾਸਟ ਵਿੱਚ ਵੀ ਆਵੇ, ਚਾਹ ਆ ਜਾਂਦੀ ਹੈ, ਕੱਪ ਆ ਜਾਂਦੇ ਨੇ, ਜੈਮ ਆ ਜਾਂਦਾ, ਬ੍ਰੈਡ ਆ ਜਾਂਦੀ, ਸਾਰਾ ਕੁਝ। ਜਦੋਂ ਕੋਈ ਮਹਿਮਾਨ ਆ ਜਾਵੇ ਉਦੋਂ ਚਾਹ ਲੈ ਕੇ ਜਾਓ, ਇੱਥੇ ਚਾਹ ਆ ਜਾਂਦੀ ਹੈ, ਬਿਸਕਿਟ ਆ ਜਾਂਦੇ ਨੇ, ਪੈਟੀਜ਼ ਆ ਜਾਂਦੇ ਨੇ, ਕੇਕ ਆ ਜਾਂਦਾ, ਪੇਸਟਰੀਆਂ ਆ ਜਾਂਦੀਆਂ ਨੇ, ਥੱਲੇ ਵੀ ਚੀਜ਼ਾਂ ਆ ਜਾਂਦੀਆਂ ਨੇ। ਇਹਨੂੰ ਕਹੀਦਾ ਟੀ ਟਰਾਲੀ ਇਹਦਾ ਕਹੀਦਾ। ਤੇ ਜਿਹੜੀ ਖਾਣੇ ਵਾਲੀ ਟਰਾਲੀ ਉਹ ਲੈਦਾ ਹੁੰਦੀ? ਉਹ ਇਹੋ ਹੀ ਹੁੰਦੀ ਉਹ ਬੀਬੀ, ਉਹ ਟੇਬਲ ਦੇ ਉੱਤੇ ਰੱਖ ਕੇ ਚੀਜ਼ਾਂ ਲੈ ਜਾਓ ਤੇ ਲਾ ਦਿਓ। ਤੇ ਜਿਹਦੇ ਤੇ ਸ਼ੂਟ ਕਰੀਦਾ ਵਾ, ਫਿਲਮ ਸ਼ੂਟ ਕਰੀਦਾ, ਟਰਾਲੀ ਸ਼ਾਟ ਆ, ਉਹ ਵੀ ਇਹਦੇ ਤੇ ਬਹਿ ਕੇ ਕਰੀਦਾ ਸ਼ੂਟ? ਓਏ ਉਹ ਹੋਰ ਚੀਜ਼ ਆ ਬੀਬੀ, ਕੀ ਹੋ ਗਿਆ ਤੈਨੂੰ? ਅੱਛਾ ਉਹ ਹੋਰ ਚੀਜ਼ ਹੁੰਦੀ ਹੈ। ਉਹ ਵੱਡੀ ਟਰਾਲੀ ਹੁੰਦੀ। ਹੁਣ ਤੁਸੀਂ ਜੇ ਦਾ ਸਮਾਨ ਲੈਣਾ ਹੀ ਹੈ ਜਾਂ ਕੈਮਰੇ ਦਾ ਕੋਈ ਸਮਾਨ ਲੈਣਾ ਹੀ ਹੈ? ਯਾਨੀ ਇਹ ਟੀ ਟਰਾਲੀ ਹੈ। ਇਹ ਟੀ ਤੇ ਟਰਾਲੀ ਮਿੱਟੀ ਵਾਲੀ ਟਰਾਲੀ ਹੈਗੀ ਵੀਰੇ? ਕੀ ਗੱਲ ਆ? ਨੀਆਂ ਬਹਿ ਗਈਆਂ ਘਰ ਦੀਆਂ, ਉੱਥੇ ਪਵਾਉਣੀ? ਨਹੀਂ ਹਾਂ ਮਤਲਬ ਮੈਂ ਕਿਹਾ ਜੇ ਟੀ ਟਰਾਲੀ ਹੈ ਤਾਂ ਫਿਰ ਹੋ ਸਕਦਾ ਮਿੱਟੀ ਵਾਲੀ ਟਰਾਲੀ ਵੀ ਹੋਊਗੀ ਤੇ। ਨਹੀਂ ਮਿੱਟੀ ਚਾਹੀਦੀ ਹੈ ਤੁਹਾਨੂੰ? ਨਹੀਂ ਵੈਸੇ ਪੁੱਛਿਆ ਹੀ ਹੈ। ਪੁੱਛਣ ਦੀ ਕੀ ਜ਼ਰੂਰਤ ਹੈ? ਤੁਸੀਂ ਜੇ ਦਾ ਸਮਾਨ ਚਾਹੀਦਾ ਉਹ ਮੈਨੂੰ ਦੱਸੋ, ਤੁਹਾਨੂੰ ਕੀ ਕੀ ਚਾਹੀਦਾ? ਪੂਰਾ ਸਮਾਨ ਚਾਹੀਦਾ ਵਾ, ਬੈੱਡ ਚਾਹੀਦਾ ਵਾ, ਸੋਫਾ ਚਾਹੀਦਾ, ਕੁਰਸੀਆਂ ਚਾਹੀਦੀਆਂ, ਡਾਈਨਿੰਗ ਟੇਬਲ ਚਾਹੀਦੀ, ਡਰੈਸਿੰਗ ਟੇਬਲ ਚਾਹੀਦੀ ਹੈ। ਸਾਡੇ ਕੋਲ ਸਾਰਾ ਕੁਝ ਲੱਗਾ ਤੇ ਵਿਖਾ ਨਾ ਵੀਰੇ, ਤੂੰ ਤਾਂ ਖਲੋਤਾ ਗੱਲੇ ਕਰੀ ਜਾਂਦਾ। ਤੁਹਾਨੂੰ ਪਹਿਲੇ ਮੈਂ ਬੈੱਡ ਵਿਖਾਵਾਂ? ਹਾਂ ਬੈੱਡ ਵਿਖਾ ਦੇ। ਇੱਕ ਬੈੱਡ ਆ ਲੱਗਾ, ਇੰਜ ਪਿੱਛੇ ਆਈ ਜੋ ਮੈਂ ਤੁਹਾਨੂੰ ਵਿਖਾਈ ਜਾਣਾ। ਇਹ ਬੈੱਡ ਆ। ਅੱਧਾ ਕੌਣ ਲੈ ਗਿਆ? ਅੱਧਾ ਕੋਈ ਵੀ ਨਹੀਂ ਲੈ ਗਿਆ, ਪਿਆ ਹੋਇਆ ਖੁੱਲਾ ਵਾ। ਕੁਛ ਸੈਟ ਅਸੀਂ ਬਣਾ ਕੇ ਲਾਏ ਨੇ, ਜਿਵੇਂ ਇਹ ਬਣ ਕੇ ਪੂਰਾ ਇੰਜ ਘੁਮਾਉ ਨਾ। ਇਹ ਵੇਖੋ ਬਸ, ਇਹ ਵੇਖੋ ਪੂਰਾ ਬੈੱਡ ਲੱਗਾ ਨਾ। ਇਹ ਵਾਲਾ ਬੈੱਡ ਆ। ਇਹਦਾ ਪਿਛਲਾ ਢੋ ਇਹਦੀ ਇਹ ਵਾ, ਉਹਦਾ ਬੈਗ ਆ, ਇਹਦੇ ਸਾਈਡ ਟੇਬਲ ਆ। ਮਤਲਬ ਇਹਦੇ ਵਿੱਚ ਸਿਰਫ ਇਹ ਲੱਗਣਾ ਵਾ, ਡਿਜ਼ਾਈਨ ਪਿਆ ਵਾ ਸਾਡੇ ਕੋਲ। ਇੱਕ ਡਿਜ਼ਾਈਨ ਇਹ ਵਾ,
ਐ ਹਾਂ ਉਹ ਆ ਸੋਨੇ ਦੀਆਂ ਤਾਰਾਂ ਲਾਈਆਂ ਵਿੱਚ। ਸੋਨੇ ਦੀਆਂ ਨਹੀਂ, 골ਡਨ ਇਹਦੇ ਵਿੱਚ ਪੱਟੀਆਂ ਲਾਈਆਂ ਖੂਬਸੂਰਤੀ ਵਾਸਤੇ। ਅੱਛਾ ਮੈਂ ਕਿਹਾ ਪਤਾ ਨਹੀਂ ਸੋਨੇ ਦੀਆਂ ਤਾਰਾਂ ਲਾਈਆਂ। ਮੈਂ ਜੇ ਤੁਹਾਨੂੰ ਦੇਵਾਂ ਤਾਂ ਰਾਜ ਭੈਣ ਲੁੱਟ ਕੇ ਲੈ ਜਾਣ, ਤੁਹਾਡੇ ਫਾਇਦਾ। ਇਹ ਸੋਨਾ ਜੋ ਹੈ ਇਹ ਤੇ ਡਿਜ਼ਾਈਨ ਆ ਬੀਬੀ। ਅੱਛਾ ਹਾਂਜੀ ਇਹ ਜਿਹੜਾ ਵਾ 1.5 ਲੱਖ ਰੁਪਏ ਦਾ। ਇਹ 1.5 ਲੱਖ ਦਾ। ਇਹ ਦੇ ਸਾਈਡ ਟੇਬਲ। ਅੱਛਾ ਅੱਛਾ ਹਾਂਜੀ ਨਹੀਂ ਤੇ ਆ ਜਿਹੜਾ ਡਿਜ਼ਾਈਨ ਹੈ ਦੀ ਫੋਟੋ ਖਿੱਚ ਕੇ ਭੇਜਦਾ ਮੈਂ ਘਰ। ਨਾ ਫੋਟੋ ਨਹੀਂ ਖਿੱਚਣੀ। ਫੋਟੋ ਸਾਡਾ ਅਸੂਲ ਆ, ਪਤਾ ਗੱਲ ਹੈ, ਲੋਕ ਡਿਜ਼ਾਈਨ ਚੋਰੀ ਹੋ ਜਾਂਦੇ ਨੇ। ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਉਹ ਇੱਥੇ ਕਰਨੇ, ਜਿਹਨੂੰ ਬੁਲਾਣਾ ਵਾ ਤੁਸੀਂ ਇੱਥੇ ਬੁਲਾ ਕੇ ਵਿਖਾਣਾ। ਡਿਜ਼ਾਈਨ ਤਾਂ ਸਾਡੇ ਕੋਲ 9000 ਰੁਪਇਆ ਵਾ। ਤੇ ਜੇ ਅਸੀਂ ਇੰਜ ਫੋਟੋਆਂ ਬਣਾ ਦੇਣ ਦੇਈਏ, ਮੈਂ ਕਿਹਾ ਜ਼ਰਾ ਮੈਂ ਆਪਣੇ ਬੰਦੇ ਨੂੰ ਡਿਜ਼ਾਈਨ ਭੇਜਦਾ। ਇਸ ਤਰ੍ਹਾਂ ਬੜੇ ਡਿਜ਼ਾਈਨ ਚੋਰੀ ਹੋ ਜਾਂਦੇ ਨੇ। ਬੰਦਾ ਤੁਹਾਡਾ ਫਰਨੀਚਰ ਦਾ ਕੰਮ ਕਰਦਾ, ਸਾਡਾ ਡਿਜ਼ਾਈਨ ਚੋਰੀ ਕਰਦਾ, ਕੌਣ ਜ਼ਿੰਮੇਦਾਰ? ਹਾਂ ਸਹੀ ਗੱਲ ਵੀਰੇ। ਆਹ ਬੈੱਡ ਮੈਨੂੰ ਪਸੰਦ ਤੇ ਹੈਗਾ ਵਾ। ਇਹ 2 ਲੱਖ ਰੁਪਏ ਦਾ। 2 ਲੱਖ ਰੁਪਏ ਦਾ ਪਸੰਦ ਮੈਨੂੰ ਹੈਗਾ, ਲੇਕਿਨ ਇਹਦੇ ਚ ਨਾ ਇੱਕ ਖਰਾਬੀ ਮੈਨੂੰ ਨਜ਼ਰ ਆ ਰਹੀ। ਕੀ ਖਰਾਬੀ ਨਜ਼ਰ ਆ ਰਹੀ? ਬੰਦਾ ਮੇਰਾ ਤਿਲਕ ਕੇ ਥੱਲੇ ਨਾ ਆ ਜਾ ਹੋਵੇ। ਨਹੀਂ ਸਪੀਡ ਬ੍ਰੇਕਰ ਟਾਈਪ ਬਣਿਆ ਬੰਦਾ ਵਾ ਜਾਂ ਬਾਂਦਰੀ ਦਾ ਬੱਚਾ ਵਾ ਜਿਹਨੇ ਢੋ ਦੇ ਉੱਤੇ ਰਹਿਣਾ ਵਾ, ਉੱਥੇ ਸੌਣਾ ਵਾ। ਇਹ ਤੇ ਟੀਕ ਲਾਉਣ ਵਾਸਤੇ ਆ। ਇਹ ਢੋ ਵਾ ਦੀ ਤਕੀਏ ਇੱਥੇ ਹੋਣੇ ਨੇ, ਉਹਦਾ ਉੱਥੇ ਕੀ ਕੰਮ ਆ? ਨਹੀਂ ਬੰਦਾ ਮੇਰਾ ਅਕਸਰ ਲੜ ਕੇ ਤੇ ਉੱਤੇ ਬੰਨੀ ਤੇ ਬਹਿ ਜਾਂਦਾ ਹੁੰਦਾ। ਉਹ ਤੇ ਬੰਨੀ ਤੇ ਬਹਿਵੇ ਨਾ, ਘਰ ਦੇ ਬਾਹਰ ਜਾ ਕੇ ਬਹਿਵੇ ਜਾਂ ਛਾਤੀ ਬੰਨੀ ਤੇ ਬਹਿਵੇ। ਇਹ ਢੋ ਦੀ ਬੰਨੀ ਤੇ ਨਹੀਂ ਨਾ ਬਹਿਣਾ। ਢੋ ਦੀ ਬੰਨੀ ਤੇ ਅਕਸਰ ਬਹਿ ਜਾਂਦਾ, ਉਹਦੀ ਆਦਤ ਆ। ਬੜਾ ਕਿਰਲਾ ਟਾਈਪ ਬੰਦਾ ਤੇਰਾ ਬੀਬੀ, ਜਿਹੜਾ ਢੋ ਦੀ ਬੰਨੀ ਤੇ ਚੜ ਜਾਂਦਾ ਬੈੱਡ ਦੀ। ਗੁੱਸੇ ਚ ਹੋਵੇ ਨਾ ਬਹੁਤਾ ਤੇ ਫਿਰ ਢੋ ਦੀ ਬੰਨੀ ਤੇ ਬਹਿ ਜਾਂਦਾ। ਮੈਂ ਕਹਿੰਦੀ ਫਿਰ ਤਿਲਕ ਕੇ ਥੱਲੇ ਆ ਜਾਊਗਾ, ਸੱਟ ਸੁੱਟ ਲੱਗ ਗਈ। ਨਹੀਂ ਲੱਗਦੀ ਤੇਰੇ ਜੀ ਜਨਾਨੀ ਕੋਲ ਹੋਵੇ, ਕਦੋਂ ਸੱਟ ਲੱਗਣ ਦਿੰਦੀ? ਮੈਂ ਨਹੀਂ ਨਾ ਉਹਦੇ ਕੋਲ ਹੁੰਦੀ। ਹਾਂ ਤੇ ਉਹ ਜਦੋਂ ਤੂੰ ਨਹੀਂ ਹੁੰਦੀ ਉਦੋਂ ਨਾਰਾਜ਼ ਹੋ ਕੇ ਉੱਤੇ ਬਹਿ ਜਾਂਦਾ। ਹਾਂ ਬਸ ਠੀਕ ਹੈ। ਫਿਰ ਆ ਸ਼ੀਸ਼ਾ ਵੀ ਨਾਲ ਦੋਗੇ ਵੀਰੇ? ਇਹ ਸ਼ੀਸ਼ਾ ਉਹ ਪਰਾਂ ਟੇਬਲ ਹੈ ਨਾ, ਸੈਂਟਰ ਟੇਬਲ, ਇਹ ਉਹਦਾ ਸ਼ੀਸ਼ਾ ਵਾ। ਇਹ ਰੱਖਿਆ ਕਿ ਚੱਦਰ ਇਕੱਠੀ ਨਾ ਹੋਵੇ। ਅੱਛਾ ਮੈਂ ਸਮਝਿਆ ਵੀ ਇਹ ਤੁਸੀਂ ਨਾਲ ਹੀ ਦੇਣਾ। ਨਾਲ ਉਹ ਜੇ ਤੁਸੀਂ ਉਹ ਪਸੰਦ ਕਰੋਗੇ ਤੇ ਉਹਦੇ ਨਾਲ ਸ਼ੀਸ਼ਾ ਤੁਹਾਡਾ ਹੀ ਆਏਗਾ। ਇੱਕ ਬੈੱਡ ਅੱਗੇ ਆ ਜਾਓ, ਤੁਹਾਨੂੰ ਵਿਖਾਵਾਂ। ਇੱਧਰ ਆਓ। ਠੀਕ ਹੈ। ਆ ਕੁਰਸੀਆਂ ਬਾਬਾ ਇਸ ਬੈੱਡ ਦੇ ਨਾਲ ਆ। ਇੱਧਰ ਹੋ ਜਾਓ, ਇੱਧਰ ਹੋ ਨਾ, ਇੱਧਰ ਹੋ। ਇਹ ਵੇਖੋ ਬੈੱਡ। ਅੱਛਾ ਇਹ ਇਹਦੇ ਨਾਲ ਆ? ਹਾਂ ਇਹ ਕੁਰਸੀਆਂ 2 ਇਹਦੇ ਨਾਲ ਆ ਤੇ ਉਹ ਸਾਈਡ ਟੇਬਲ ਆ ਉਹਦੇ। ਹਾਂ ਤੇ ਇਹ ਜਿਹੜਾ ਵਾ ਇਹਦੇ ਤੇ ਗੱਦਾ ਆ ਜਾਏਗਾ। ਅੱਧੇ ਦੀਆਂ ਕੁਰਸੀਆਂ ਤੇ ਭੰਗੂੜਿਆਂ ਦੀਆਂ ਦੁਕਾਨਾਂ ਤੇ ਪਈਆਂ ਹੁੰਦੀਆਂ, ਜਿੱਥੇ ਭੰਗੂੜੇ ਨਹੀਂ ਲੱਗੇ ਹੁੰਦੇ। ਪਾਰਕ ਬਹੁਤ ਝੂਟੇ ਲਏ ਤੂੰ ਵੀ, ਮੈਂ ਹਿਸਾਬ ਲਾਇਆ ਲੋਕਾਂ ਕੋਲ। ਨਹੀਂ ਮੈਨੂੰ ਪਾਰਕਾਂ ਦੇ ਝੂਟੇ ਵੀ ਯਾਦ ਆ, ਤੈਨੂੰ ਗਲੀ ਮਹੱਲੇ ਦੇ ਵੀ ਝੂਟੇ ਯਾਦ ਆ ਬਚਪਨ ਚ ਵੀਰੇ। ਇਹ ਬੈੱਡ ਚੈੱਕ ਕਰੋ, ਇਹ ਵੇਖੋ ਬਲੈਕ 골ਡਨ। ਇਹਦੀ ਤੇ ਡਿਮਾਂਡ ਹੀ ਬੜੀ ਬੀਬੀ। ਅੱਛਾ ਆ ਕਿੱਡਾ ਖੂਬਸੂਰਤ ਆ। ਇਹ ਚ ਬਟਨ ਕਿਉਂ ਲਾਏ ਵੀਰੇ? ਇਹ ਖੂਬਸੂਰਤੀ ਐਸੇ ਡਿਜ਼ਾਈਨਿੰਗ ਵਾਸਤੇ। ਅੱਛਾ ਇਹਦਾ ਗਲਾ ਖੁੱਲਾ ਨਾ ਤਾਂ ਵਾਸਤੇ ਬਟਨ ਲਾਤੇ ਨੇ, ਨਜ਼ਰ ਨਾ ਆਵੇ। ਅਗਰ ਬੈੱਡ ਇੰਜ ਹੁੰਦਾ ਨਾ ਤਾਂ ਫਿਰ ਨਜ਼ਰ ਆਉਂਦਾ, ਝਾਤੀ ਪੈਂਦੀ, ਤਾਂ ਵਾਸਤੇ ਬਟਨ ਲਾ। ਉਹ ਡਿਜ਼ਾਈਨ ਆ ਬੀਬੀ, ਬਟਨ ਕਿਉਂ ਲਾ ਦਿੱਤੇ? ਇਹ ਬਟਨ ਵਾਲਾ ਬੈੱਡ ਹੈ। ਹਾਂ ਇਹ 1,60,000 ਰੁਪਏ ਦਾ। 1,60,000 ਦਾ। ਇਹ ਵੇਖੋ ਬੈੱਡ। ਵੀਰੇ ਪੇਮੈਂਟਾਂ ਤੁਸੀਂ ਬਹੁਤ ਹਾਈ ਕੀਤੀਆਂ ਹੋਈਆਂ। ਮਹਿੰਗਾਈ ਤੇ ਵੇਖੋ ਕਿੱਥੇ ਹੋ ਗਈ ਹੈ। ਲੱਕੜ ਵੀ ਤੇ ਵੇਖੋ ਉਹਨਾਂ ਨੂੰ ਕਿਆਸੀ ਲੱਗੀ ਹੈ। ਕਿਹੜੀ ਲੱਕੜ ਦਾ ਵਾ? ਹੈ ਕਿਹੜੀ ਲੱਕੜ ਦਾ? ਕਿਹੜੀ ਲੱਕੜ? ਦਿਆਰ ਦਾ ਵਾ। ਇਹ ਕਿਹੜਾ ਹੁੰਦਾ? ਟਾਲੀ ਦਾ ਵਾ। ਅੱਛਾ ਇਹ ਟਾਲੀ ਦਾ? ਟਾਲੀ ਦਾ ਵਾ। ਇਹ ਟਾਲੀ ਦੇ ਉੱਤੇ ਚੜ ਕੇ ਬਣਾਇਆ? ਨਹੀਂ ਟਾਲੀ ਥੱਲੇ ਰੱਖ ਕੇ ਉੱਤੇ ਬਹਿ ਕੇ ਬਣਾਇਆ ਵਾ। ਉਹ ਟਾਲੀ ਲਿਆ ਕੇ ਚੀਰ ਕੇ ਫੇਰ ਹੀ ਬਣਾਇਆ ਵਾ। ਇਹ ਵੇਖੋ ਇਹ ਬੈੱਡ ਆ ਬਲੈਕ ਤੇ 골ਡ। ਅੱਛਾ ਇਹ ਕਿੰਨੇ ਦਾ? ਇਹ 65 ਦਾ। ਅੱਛਾ 1.65 ਦਾ। ਹਾਂ ਇਹਦੇ ਨਾਲ ਇਹ ਸਾਈਡ ਟੇਬਲ ਆ। ਇਹ ਕਿਹੜੀ ਲੱਕੜ ਦਾ? ਇਹ ਵੀ ਟਾਲੀ ਦਾ। ਇਹ ਵੀ ਟਾਲੀ ਦਾ। ਇਹ ਵੇਖ ਸੋਫਾ ਸੈੱਟ ਚੈੱਕ ਕਰੋ। ਜਿਹੜੀਆਂ ਲੱਕੜਾਂ ਤੇ ਆਪਾਂ ਦੇਗਾ ਬਣਾਈ ਦੀਆਂ ਵਾ। ਇੱਧਰ ਬਹਿ ਕੇ ਤੇ ਵੇਖੋ ਨਾ। ਹੁਣ ਇੰਜ ਕਰ ਜ਼ਰਾ। ਹਾਂ ਮਜ਼ਾ ਆਇਆ। ਕਦੀ ਘਰ ਇੰਜ ਬੈਠੀ ਹੋਵੇ, ਮਜ਼ਾ ਆਇਆ ਹੋਵੇ। ਫੋਮ 1 ਨੰਬਰ। ਹਾਂ ਨਹੀਂ ਮੈਂ ਕਹਿੰਦੀ ਵੀਰੇ ਵੀ ਜਿਹੜੀ ਆਪਾਂ ਜਿਹਦੇ ਤੇ ਆਪਾਂ ਦੇਗਾ ਬਣਾਈ ਦੀਆਂ ਲੱਕੜਾਂ ਤੇ, ਆਹੋ ਉਹ ਜਦੋਂ ਦੇਗਾ ਬਣ ਜਾਂਦੀਆਂ ਬਾਕੀ ਬਚ ਜਾਂਦੀਆਂ ਲੱਕੜਾਂ, ਉਹਨਾਂ ਦਾ ਵੀ ਕੋਈ ਬੈੱਡ ਸ਼ੀਟ ਤਿਆਰ ਕਰ ਦਿੰਦੇ ਤੁਸੀਂ? ਉਹ ਲੱਕੜ ਹੋਰ ਹੁੰਦੀ ਬੀਬੀ, ਫਰਨੀਚਰ ਦੀ ਲੱਕੜ ਹੋਰ ਹੁੰਦੀ ਹੈ ਬੀਬੀ। ਹੁੰਦੀ ਤੇ ਲੱਕੜ ਹੀ ਹੈ ਨਾ। ਮਸਵਾਕਾਂ ਦੀ ਵੀ ਬਣਾ ਲਈਦਾ ਬੈੱਡ। ਮਸਵਾਕਾਂ ਦਾ ਬਣਾ ਲਿਆ ਮੈਨੂੰ। ਕੈਸੀ ਗੱਲ ਕਰਨੀ ਹੈ? ਲੱਕੜ ਹੋਰ ਹੁੰਦੀ, ਉਹ ਲੱਕੜ ਹੋਰ ਹੁੰਦੀ। ਇਹਨੂੰ ਪਹਿਲੇ ਸੁਕਾਉਣਾ ਪੈਂਦਾ ਵਾ, ਟਾਲੀ ਵੱਢਣੀ ਪੈਂਦੀ ਹੈ, ਵੱਢ ਕੇ ਇਹਨੂੰ ਸੁਕਾ ਕੇ ਫੇਰ ਇਹਦੇ ਪੀਸ ਕਰਕੇ ਫੇਰ ਇਹਨੂੰ ਬਣਾਈਦਾ ਬੈੱਡ। ਇਹ ਸੋਫਾ ਵੇਖਿਆ 1.5 ਲੱਖ ਰੁਪਏ ਦਾ ਸੋਫਾ ਵਾ। ਇਹਦੇ ਨਾਲ ਇਹ ਸਾਈਡ ਟੇਬਲ ਆ। ਨਹੀਂ ਉਹ 1.5 ਲੱਖ ਦਾ ਕਿਉਂ? ਵੀ ਗਾਣਾ ਸੁਣਾਉਂਦਾ ਨਾਲ ਸੋਫਾ। ਉਹ 7 ਸੀਟਰ ਦਾ ਗਾਣਾ ਸੁਣਨ ਵਾਲਾ 1.5 ਲੱਖ ਰੁਪਏ ਦਿੰਦਾ। 7 ਸੀਟਰ ਮਤਲਬ ਮਤਲਬ ਗੱਡੀ ਵਾਲਾ ਸੋਫਾ ਵਾ? 7 ਸੀਟਰ 72 ਸੀਟਰ 42 ਸੀਟਰ ਇਹ ਕੀ? 7 ਸੀਟਰ ਯਾਨੀ ਕਿ 7 ਬੰਦਿਆਂ ਦਾ। ਇੱਕ ਉਹ 3 ਹੈ। ਕਿੰਨੇ ਹੋ ਗਏ? ਇਹ 4 ਤੇ ਇਹ ਕਿੰਨੇ ਹੋ ਗਏ? ਇਹ 3 7 7 ਸੀਟਰ। ਅੱਛਾ ਤਾਂ ਇਹਦਾ ਨਾਮ 7 ਸੀਟਰ ਸਹੀ ਹੈ। ਤੇ ਇਹ ਸਾਹਮਣੇ ਬੈੱਡ ਵੇਖ ਲਓ, ਇਹ ਵੀ 골ਡਨ ਆ। ਆਓ ਤੁਹਾਨੂੰ ਇਹ ਅੱਧਾ ਕੌਣ ਲੈ ਗਿਆ? ਅੱਧਾ ਨਹੀਂ ਲੈ ਕੇ ਗਿਆ, ਮਤਲਬ ਖੜਾ ਕੀਤਾ ਵਾ ਨਾ। ਅੱਛਾ ਤੇ ਜਦੋਂ ਕੋਈ ਆਏਗਾ ਲੈਣਾ ਤੇ ਉਹਨੂੰ ਦੇ ਦੇਾਂਗੇ, ਫਿਰ ਜੋੜ ਕੇ ਦੇ ਦੇਾਂਗੇ। ਉਸ ਤੋਂ ਪਹਿਲੇ ਖੜਾ ਹੀ ਕਰੀਦਾ ਹੁੰਦਾ। ਅੱਛਾ ਅੱਛਾ ਇਹ ਵੇਖੋ, ਇਹ ਵੇਖੋ, ਇਹ ਜੇ ਡਰੈਸਿੰਗ ਟੇਬਲ।
ਹਾਏ ਸ਼ੀਸ਼ਾ ਕੌਣ ਲਾ ਕੇ ਲੈ ਗਿਆ ਇਹਦਾ? ਸ਼ੀਸ਼ਾ ਨਹੀਂ, ਇਹਦੇ ਨਾਲ ਦਾ ਡਰੈਸਿੰਗ ਟੇਬਲ ਵੀ ਇੰਜੇ ਦਾ ਹੀ ਹੈ, ਇਹ ਸਾਈਡ ਟੇਬਲ ਨੇ। ਤੇ ਇਹਦੇ ਸ਼ੀਸ਼ਾ ਨਹੀਂ ਲਾਇਆ? ਉਹ ਇਹਦਾ ਸ਼ੀਸ਼ਾ, ਉਹ ਡਰੈਸਿੰਗ ਟੇਬਲ ਪਿੱਛੇ ਪਿਆ ਨਾ, ਉਹਨੂੰ ਫਿਰ ਸ਼ੀਸ਼ਾ ਲਾ ਦੇਾਂਗੇ। ਇਹ ਇਹਦਾ ਬੈੱਡ ਆ। ਅੱਛਾ, ਇਹ ਬੈੱਡ ਆ, ਇਹ ਵੇਖੋ, ਇਹ ਬੈੱਡ ਆ ਇਹਦਾ। ਹਾਂ ਹਾਂ, ਇਹ ਇਹਦੇ ਸਾਈਡ ਟੇਬਲ ਆ, ਅੱਛਾ ਇੰਜੇ ਦਾ ਬਣਿਆ ਡਰੈਸਿੰਗ ਟੇਬਲ ਆ। ਅੱਛਾ ਅੱਛਾ, ਮਜ਼ਬੂਤ ਹੋਣੀ ਚਾਹੀਦੀ ਹਰ ਸ਼ੈ। ਤੁਸੀਂ ਬੇਫਿਕਰ ਹੋ ਜਾਓ, ਹਰ ਚੀਜ਼ ਮਜ਼ਬੂਤ ਆ। ਤੁਹਾਨੂੰ ਬੈੱਡ ਜਿਹੜਾ ਮੈਂ ਨਾ ਸਪੈਸ਼ਲ ਕਹਿ ਰਹੀ ਕਿ ਉਹ ਜ਼ਿਆਦਾ ਮਜ਼ਬੂਤ ਹੋਣਾ ਚਾਹੀਦਾ। ਮੈਂ ਕਹਿੰਦਾ ਤੁਸੀਂ ਬੈੱਡ ਲਓ, ਬੇਫਿਕਰ ਹੋ ਜਾਓ। ਹਾਂ, ਤੁਸੀਂ ਬੈੱਡ ਸਾਡੇ ਕੋਲ ਜਿਹੜਾ ਲੈ ਕੇ ਜਾਣਾ ਨਾ, ਹਾਂ, ਉਹਦੇ ਉੱਤੇ ਪੂਰਾ ਮਹੱਲਾ ਵੀ ਬਹਿ ਜਾਏਗਾ ਨਾ। ਮੱਲਾ ਕੀ ਮਤਲਬ? ਬੈੱਡ ਨਹੀਂ ਟੁੱਟਦਾ। ਤੇਰਾ ਦਿਮਾਗ ਠੀਕ ਆ ਵੀਰੇ? ਪੂਰਾ ਮੱਲਾ ਤੂੰ ਮੇਰੀ ਭੈਣ ਦੇ ਬੈੱਡ ਤੇ ਬਿਠਵਾ ਰਿਹਾ ਵਾ, ਤੇ ਕੀ ਮਤਲਬ ਕੀ ਹੈ ਤੇਰਾ? ਹੈ ਤੁਸੀਂ ਮੇਰੀ ਗੱਲ ਨਹੀਂ ਸਮਝੇ, ਲੜਨ ਨਾਲ ਮੇਰਾ ਮਤਲਬ ਇਹ ਮੇਰਾ ਬੈੱਡ ਹੈ ਨਾ, ਹਾਂ, ਇਹ ਮਜ਼ਬੂਤ ਇੰਨਾ ਕਿ ਪੂਰਾ ਮਹੱਲਾ ਆ ਕੇ ਦੇਖੋ। ਜਦੋਂ ਤੁਹਾਡੀ ਭੈਣ ਵਿਆਹ ਕੇ ਜਾਣਾ, ਆਹੋ, ਉਹਨੂੰ ਮਹੱਲੇਦਾਰ ਔਰਤਾਂ ਨੂੰ ਵੇਖਣ ਆਣਾ ਨਾ, ਹਾਂ, ਆਏ ਆਈ ਵੇਖੀ ਉਹਦੀ ਵੋਟੀ ਵੇਖ ਆਈਏ, ਹਾਂ ਤੇ ਉਹ ਆ ਗਿਆ ਤੇ ਸਾਰੇ ਵੀ ਬਹਿ ਜਾਣ, ਹਾਂ, ਤੇ ਇਹਨੂੰ ਨਹੀਂ ਟੁੱਟਣਾ ਤੇ ਇੰਨਾ ਏਦਾਂ ਮਜ਼ਬੂਤ। ਕਹਿ ਨਾ, ਤੇ ਇਹੀ ਤੂੰ ਤਾਂ ਮੈਨੂੰ ਪਰੇਸ਼ਾਨ ਕਰ ਦਿੱਤਾ। ਪੂਰਾ ਮੱਲਾ ਆ ਕੇ ਮੇਰੀ ਭੈਣ ਦੇ ਬੈੱਡ ਤੇ ਕਿਉਂ ਤੇ ਬੈਠੇ? ਬੀਬੀ ਤੂੰ ਵੀ ਕੋਈ ਚੰਗੀ ਗੱਲ ਦੇਣ ਚ ਭਾ ਸਮਝ, ਤੂੰ ਵੀ ਗਲਤ ਪਾਸੇ ਨਾ ਜਾਇਆ ਕਰ। ਅੱਲਾ ਦੀ ਰਹਿਮਤ ਨਾਲ ਐਸਾ ਵਾ, ਤੈਨੂੰ ਸੋਫਾ ਵੀ ਐਸਾ ਦੇਾਂਗੇ ਕਿ ਸੋਫੇ ਦੇ ਉੱਤੇ ਜਿੰਨੀ ਮਰਜ਼ੀ ਕੁਸ਼ਤੀ ਕਰੇ। ਗਾਰੰਟੀ ਕੀ? ਗਾਰੰਟੀ ਕਾਰਡ 10 ਸਾਲ ਦੀ ਗਾਰੰਟੀ ਤੈਨੂੰ ਦੇਾਂਗੇ ਜੀ। 10 ਸਾਲ ਇਹਦਾ ਰੰਗ ਖਰਾਬ, ਮਤਲਬ ਕੋਈ ਸ਼ੈ ਮਾਰ ਕੇ ਉਡਾ ਦੇ, ਉਹ ਨਹੀਂ, ਮਤਲਬ ਇਹ ਸਾਰਾ ਰੰਗ ਜੇ ਖਰਾਬ ਹੋ ਜਾ, ਫੋਮ ਬਹਿ ਜਾ, ਅਸੀਂ ਬਦਲ ਕੇ ਦੇਾਂਗੇ। 10 ਸਾਲ ਨਹੀਂ ਟੁੱਟੂਗਾ। ਨਾ ਨਾ ਨਾ, ਸੋਫਾ ਤੈਨੂੰ ਇੰਜ ਦਾ ਦੇਣਾ, ਮਜ਼ਬੂਤ ਹੈ, ਤੁਹਾਨੂੰ ਬਿਠਾ ਕੇ ਵਹਾਇਆ। ਤੇਰੀ ਭੈਣ ਇਹਦੇ ਉੱਤੇ ਭਾਵੇਂ ਲੜਾਈ ਕਰੇ, ਫਾਈਟ ਕਰੇ, ਫੁੱਲ ਮਜ਼ੇ ਕਰੇ, ਸੋਫਾ ਨਹੀਂ ਪਾਊਗਾ। ਉਹ ਜੈਕੀ ਚੰਦ ਦੀ ਬੱਚੀ ਹੈ ਕਿ ਉਹ ਫਾਈਟ ਕਰੂਗੀ? ਹੁਣ ਮੈਨੂੰ ਕੀ ਪਤਾ ਜੈਕੀ ਚੰਦ ਦੀ ਬੱਚੀ ਹੈ ਜਾਂ ਵੈਸੇ। ਨਹੀਂ, ਇਹ ਆਪਣਾ 10 ਸਾਲ ਬਾਅਦ ਟੁੱਟੂਗਾ ਤੇ ਇਹ ਵਾਪਸ ਕਰਕੇ ਦੂਸਰਾ ਦੇ ਦੋਗੇ? ਨਹੀਂ, 10 ਸਾਲ ਬਾਅਦ, 10 ਸਾਲ ਦੀ ਗਾਰੰਟੀ ਹੈ। ਟੁੱਟੂਗਾ, ਤੋੜ ਦੇਵੇ ਉਹ, ਲੜ ਕੇ ਉੱਤੇ ਕੁੱਦ ਕੇ, ਤੇ ਅਸੀਂ ਦੂਸਰੇ ਦਿਨ ਤੇ ਨਹੀਂ ਨਾ ਦੇ ਦੇਣਾ। ਦੂਸਰੇ ਦਿਨ ਨਹੀਂ, 10 ਸਾਲ ਬਾਅਦ ਤੋੜਾਂਗੇ ਨਾ। 10 ਸਾਲ ਬਾਅਦ ਤੂੰ ਧੱਕੇ ਨਾ ਤੋੜੇਂਗੀ ਬੀਬੀ। ਤੈਨੂੰ ਜੇ ਦਾ ਪੈਕੇਜ ਪੂਰਾ ਦੇ ਦਿੰਨੇ ਆ, ਹੋਰ ਇਸ ਤੋਂ ਬਾਅਦ ਡਾਈਨਿੰਗ ਟੇਬਲ ਉਹਦੀ ਦੇ ਦਿੰਨੇ ਆ ਤੈਨੂੰ, ਨਾਲ ਉਹਦੇ ਵਿੱਚ ਸੋਫਾ ਸੈੱਟ ਦੇ ਦਿੰਨੇ ਆ, ਉਹਦੇ ਵਿੱਚ ਤੈਨੂੰ ਆਪਣਾ ਕੀ ਨਾਲ ਦਾ ਬੈੱਡ ਦੇ ਦਿੰਨੇ ਆ, ਹੋਰ ਅਲਮਾਰੀ ਇੱਕ ਦੇ ਦਿੰਨੇ ਆ, ਡਰੈਸਿੰਗ ਟੇਬਲ ਹੋਏਗਾ। ਹੋਰ ਕੀ ਚਾਹੀਦਾ ਵਾ? ਇਹ ਪੈਕੇਜ ਤੁਹਾਨੂੰ ਅਸੀਂ ਕੋਈ 6.5 ਨਾਲ ਇੱਕ ਮੁੰਡਾ ਵੀ ਪੈਕੇਜ ਵਿੱਚ ਹੀ ਕਰਨਾ। ਨਹੀਂ ਤੇ ਉਹ ਭੈਣ ਦੀ ਜ਼ਿੰਮੇਵਾਰੀ, ਭਣਵਈਏ ਦੀ ਨਹੀਂ, ਮੁੰਡੇ ਦੀ। ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਉਹ ਤੁਸੀਂ ਵਿਆਹ ਤੋਂ ਬਾਅਦ ਆਪ ਲੈਣਾ ਵਾ। ਅੱਲਾ ਮਾਫੀ ਦੇ। ਨਾ ਮੁੰਡਾ ਅਸੀਂ ਨਹੀਂ ਦੇ ਸਕਦਾ, ਅਸੀਂ ਸਿਰਫ ਫਰਨੀਚਰ ਦੇਣਾ। ਨਾ ਉਹ ਉਹਨਾਂ ਨੂੰ ਕਹਿ ਕੇ ਬਜ਼ੁਰਗਾਂ ਕੋ ਦੁਆ ਕਰਾ, ਤੇਰੀ ਭੈਣ ਤੇ ਮੁੰਡਾ ਹੋਵੇ, ਤੇਰੇ ਭਣਵਈਏ ਦਾ ਕੰਮ ਆ, ਸਾਡਾ ਕੰਮ ਨਹੀਂ। ਸਾਡਾ ਕੰਮ ਫਰਨੀਚਰ ਦੇਣਾ। ਵੀਰੇ ਤੂੰ ਮੇਰੀ ਗੱਲ ਨਹੀਂ ਸਮਝਿਆ। ਮੁੰਡਾ ਮੈਂ ਤਾਂ ਨਾਲ ਕਹਿੰਦੀ ਵੀ ਜਿਹੜਾ ਘਰ ਫਰਨੀਚਰ ਛੱਡ ਕੇ ਆਊਗਾ। ਓਏ ਉਹ ਤੇ ਅਸੀਂ ਛੱਡ ਦੇਾਂਗੇ, ਸਾਡਾ ਇੱਥੋਂ ਟਰੱਕ। ਤੂੰ ਕਿ ਨਾਲ ਹੀ ਕਹਿਣ ਡਈ ਜੇ ਦਿਓ, ਨਾਲ ਮੁੰਡਾ ਵੀ ਦਿਓ। ਭੈਣ ਤੂੰ ਵਿਆਹਣੀ ਜੇ ਅਸੀਂ ਦੇਣਾ ਵਾ, ਤੁਸੀਂ ਦੇਣਾ ਵਾ, ਤੇ ਮੁੰਡਾ ਅਸੀਂ ਕਿੱਥੋਂ ਤੇਰੀ? ਮੈਂ ਤਾਂ ਪਰੇਸ਼ਾਨ ਹੋ ਗਿਆ। ਤੇ ਤੂੰ ਪਹਿਲੇ ਪੂਰੀ ਗੱਲ ਸੁਣੂਗਾ ਤੇ ਫੇਰ ਹੀ ਆ। ਤੂੰ ਵੀ ਗੱਲ ਸਹੀ ਕਰੂੰਗੀ ਤਾਂ ਫੇਰ ਆ ਨਾ। ਤੂੰ ਮੈਨੂੰ ਖਪਾਉਣ ਆਈ ਹੈ, ਲੈਣ ਪਤਾ ਨਹੀਂ ਆਈਆਂ ਕਿ ਨਹੀਂ ਆਈ। ਮੈਂ ਫਰਨੀਚਰ ਲੈਣ ਆਈ ਆ। ਤੇ ਲਿਆ ਫਿਰ ਐਡਵਾਂਸ ਪਹਿਲੇ ਉਹ ਮੁੰਡਾ ਤੇ ਵਿਖਾ ਕੇ ਵੀ ਉਹ ਜਿਹੜਾ ਭੇਜਣਾ ਨਾਲ ਪੈਕੇਜ ਚ। ਉਹਨੂੰ ਮੁੰਡੇ ਨੂੰ ਵੇਖ ਕੇ ਕੀ ਕਰਨਾ ਵਾ? ਉਹਦੇ ਨਾਲ ਵਿਆਹ ਨਹੀਂ ਭੈਣ ਤੂੰ? ਨਹੀਂ, ਉਹਨੇ ਮੋਢਿਆਂ ਤੇ ਚੁੱਕ ਕੇ ਫਰਨੀਚਰ ਛੱਡ ਕੇ ਆਣਾ ਵਾ। ਫਰਨੀਚਰ ਜਦੋਂ ਬਣੂਗਾ, ਤਿਆਰ ਹੋਊਗਾ, ਤੇਰੀ ਭੈਣ ਦੇ ਸਹੁਰੇ ਵੱਲ ਭੇਜਣਾ ਵਾ ਤੇ ਤੁਹਾਡੇ ਘਰ ਭੇਜਣਾ ਵਾ? ਨਹੀਂ ਉਧਰ ਭੇਜਣਾ ਤੇ ਬਸ ਫਿਰ ਮੈਂ ਛੱਡ ਆਊਂਗਾ। ਮੁੰਡਾ ਜ਼ਰੂਰ ਤੂੰ ਵੇਖਣਾ ਵਾ। ਮੋਢਿਆਂ ਤੇ ਚੁੱਕ ਕੇ ਛੱਡ ਕੇ ਆਣਾ। ਮੈਂ ਭਾਵੇਂ ਖੋਤਿਆਂ ਤੇ ਚੁੱਕ ਕੇ ਛੱਡ ਆਵਾਂ, ਭਾਵੇਂ ਜਿਹਦੇ ਤੇ ਨਹੀਂ ਗੱਡੀ ਗੁੱਡੀ ਚ ਨਾ ਕਿਸੇ ਰਗੜ ਉਗੜ ਲੱਗ ਗਈ ਤੇ ਪੁਰਾਣਾ ਫਰਨੀਚਰ ਮੈਂ ਊਂਠ ਰੇੜੀ ਦੇ ਉੱਤੇ ਛੱਡ ਆਊਂਗਾ। ਨਹੀਂ, ਮੇਰੇ ਊਂਠ ਰੇੜੀ ਤੇ ਵੀ ਨਹੀਂ ਰੱਖਣਾ, ਮੋਢਿਆਂ ਤੇ ਰੱਖ ਕੇ। ਤੂੰ ਸਮਝ, ਮੈਂ ਮੁੰਡਾ ਵਾਂ ਬਸ। ਤੂੰ ਮੁੰਡਾ ਵਾ? ਆਹੋ ਮੈਂ ਮੁੰਡਾ ਵਾਂ। ਤੈਨੂੰ ਅੱਲਾ ਮਾਫ ਕਰੇ, ਇਸ ਉਮਰੇ ਤੈਨੂੰ ਸ਼ਰਮ ਤੇ ਨਹੀਂ ਆਉਂਦੀ ਆਪਣੇ ਆਪ ਨੂੰ ਮੁੰਡਾ ਕਹਿੰਦੇ? ਮੈਂ ਕਿਹੜਾ ਤੇਰਾ ਰਿਸ਼ਤਾ ਮੰਗ ਲਿਆ ਬੀਬੀ ਜਿਹੜਾ ਤੈਨੂੰ ਸ਼ਰਮ ਨਹੀਂ ਆਉਂਦੀ? ਨਹੀਂ, ਮੋਢੇ ਵੀ ਤੇ ਤੇਰੇ ਮਜ਼ਬੂਤ ਹੋਣੇ ਚਾਹੀਦੇ। ਤੂੰ ਮੇਰੇ ਮੁੰਡਿਆਂ ਤੇ ਕੀ ਰੱਖਣਾ ਵਾ? ਆ ਫਰਨੀਚਰ ਨਹੀਂ ਚੱਕ ਕੇ ਰੱਖ ਕੇ ਆਣਾ। ਫਰਨੀਚਰ ਮੈਂ ਜਦੋਂ ਭੇਜਣਾ ਵਾ, ਮੈਂ ਮਜ਼ਦੂਰ ਹੋਣਗੇ, ਮੈਂ ਉਹਨਾਂ ਨੂੰ ਲੈ ਜਾਵਾਂਗਾ। ਮਜ਼ਦੂਰਾਂ ਨੂੰ ਤੇ ਲੈ ਕੇ ਨਹੀਂ ਜਾਣਾ, ਤੂੰ ਆਪਣੇ ਮੋਢਿਆਂ ਤੇ ਰੱਖ ਕੇ ਲੈ ਕੇ ਜਾ। ਦੱਸ